ਅਮੀ ਜੀ ਪੁਰਾਣੇ ਵਕਤਾਂ ਦੀ ਗੱਲ ਆ ਜੀ। ਹਾਂਜੀ। ਇੱਕ ਗਰੀਬ ਆਦਮੀ ਸੀ ਤੇ ਇੱਕ ਪਿੰਡ ਦੇ ਵਿੱਚ ਰਹਿੰਦਾ ਸੀਗਾ ਜੀ। ਅੱਛਾ ਜੀ। ਉਹ ਬੜਾ ਪਰੇਸ਼ਾਨ ਰਹਿੰਦਾ ਸੀ ਕਿ ਮੇਰਾ ਤੇ 2 ਵਕਤ ਦਾ ਗੁਜ਼ਾਰਾ ਵੀ ਨਹੀਂ ਹੁੰਦਾ, ਮੈਨੂੰ ਤਾਂ ਰੋਟੀ ਵੀ ਖਾਣ ਨੂੰ ਨਹੀਂ ਹੈਗੀ। ਹਾਂਜੀ। ਤੇ ਮੈਂ ਕਿਉਂ ਨਾ ਇਦਾਂ ਕਰਾਂ, ਕਿਸੇ ਦੂਸਰੇ ਇਲਾਕੇ 'ਚ ਜਾ ਕੇ ਕੋਈ ਕੰਮਕਾਰ ਕਰਦਾ ਆ ਹਾਂਜੀ। ਤੇ ਤਾਂ ਕਿ ਮੇਰੀ ਰੋਟੀ ਪਾਣੀ ਤਾਂ ਮੈਨੂੰ 2 ਵਕਤ ਦਾ ਮਿਲੇ ਨਾ। ਹਾਂਜੀ ਹਾਂਜੀ। ਉਹ ਆਪਣਾ ਘਰ ਛੱਡ ਕੇ, ਆਪਣਾ ਪਿੰਡ, ਆਪਣੀ ਬਸਤੀ ਛੱਡ ਕੇ ਨਾ ਕਿਸੇ ਦੂਸਰੇ ਇਲਾਕੇ ਨੂੰ ਤੁਰ ਪੈਂਦਾ ਆ। ਹਾਂਜੀ। ਉਸ ਜ਼ਮਾਨੇ 'ਚ ਅਮੀ ਪੁਰਾਣਾ ਜ਼ਮਾਨਾ ਸੀ, ਲੋਕੀ ਪੈਦਲ ਸਫ਼ਰ ਕਰਦੇ ਹੁੰਦੇ ਸੀਗੇ ਜੀ। ਹਾਂਜੀ। ਉਹ ਤੁਰਿਆ ਜਾਂਦਾ ਰਸਤੇ ਦੇ ਵਿੱਚ ਨਾ ਇੱਕ ਦਰਖਤ ਆ ਜਾਂਦਾ ਆ। ਹਾਂਜੀ। ਉਹ ਸੋਚਦਾ ਕਿ ਮੈਂ ਇੱਥੇ ਸਾਹ ਲੈ ਲੈਣਾ, ਦਰਖਤ ਦੀ ਛਾਂ ਬੜੀ ਉਹਨੂੰ ਸੋਹਣੀ ਲੱਗੀ ਅਮੀ ਜੀ। ਹਾਂਜੀ। ਉਹ ਬੈਠ ਜਾਂਦਾ। ਹਾਂਜੀ। ਜਦੋਂ ਉਸ ਦਰਖਤ ਦੇ ਥੱਲੇ ਅਮੀ ਜੀ ਬੈਠ ਜਾਂਦਾ ਨਾ, ਹਾਲੇ ਥੋੜੀ ਦੇਰ ਹੀ ਉਹਨੂੰ ਬੈਠੇ ਨੂੰ ਹੁੰਦੀ ਆ ਹਾਂਜੀ। ਕਿ ਅਮੀ ਜੀ ਉੱਤੇ ਨਾ ਕੋਈ ਚਿੜੀਆਂ ਵਗੈਰਾ, ਕਾਂ ਵਗੈਰਾ, ਬਹੁਤ ਸਾਰੇ ਪਰਿੰਦੇ ਅਮੀ ਜੀ ਉਹ ਸ਼ੋਰ ਮਚਾਉਣ ਲੱਗ ਜਾਂਦੇ ਆ ਅੱਛਾ ਜੀ। ਤੇ ਤੜਫਣ ਲੱਗ ਜਾਂਦੇ ਆ। ਹਾਂ ਹਾਂ। ਉਹ ਬੜਾ ਪਰੇਸ਼ਾਨ ਹੁੰਦਾ ਕਿ ਇਹਨਾਂ ਨੂੰ ਕੀ ਹੋਇਆ। ਮੈਂ ਤਾਂ ਇਹਨਾਂ ਨੂੰ ਕਿਹਾ ਵੀ ਕੁਛ ਨਹੀਂ ਹੈਗਾ। ਹਾਂਜੀ। ਗੌਰ ਨਾਲ ਦੇਖਦਾ ਥੋੜੇ ਉੱਤੇ ਹੋ ਕੇ ਦਰਖਤ ਦੇ, ਤੇ ਇੱਕ ਕਿਸੇ ਪਰਿੰਦੇ ਦੇ ਆਲਣੇ ਦੇ ਵਿੱਚ ਨਾ ਅਮੀ ਹਾਂਜੀ ਹਾਂਜੀ। ਇੱਕ ਸੱਪ ਆ ਕੇ ਵੜ ਜਾਂਦਾ। ਹਾਂਜੀ। ਉਹਦੇ ਬੱਚਿਆਂ ਨੂੰ ਖਾਣ ਲੱਗਦਾ। ਓਹੋ। ਉਹਨੂੰ ਤਰਸ ਆ ਜਾਂਦਾ ਉਹਨਾਂ ਬੱਚਿਆਂ ਤੇ, ਉਹਨਾਂ ਪਰਿੰਦਿਆਂ ਤੇ। ਹਾਂਜੀ। ਉਹ ਦਵਾ ਦਵ ਉੱਤੇ ਚੜਦਾ, ਆਪਣੀ ਸੋਟੀ ਲੈਂਦਾ ਜਿਹੜੀ ਹੱਥ ਸੀ, ਪੁਰਾਣੇ ਵਕਤਾਂ 'ਚ ਸੋਟੀਆਂ ਵਗੈਰਾ ਨਾ ਹੱਥ 'ਚ ਲੈ ਕੇ ਤੁਰਦੇ ਹੁੰਦੇ ਸੀ। ਉਹ ਸੱਪ ਦੇ ਮਾਰਦਾ, ਚੁੱਕ ਕੇ ਉਹਨੂੰ ਥੱਲੇ ਮਾਰਦਾ। ਅੱਛਾ ਜੀ। ਉਹ ਸੱਪ ਜਾ ਕੇ ਤੇ ਕਿਸੇ ਝਾੜੀਆਂ ਝੂੜੀਆਂ 'ਚ ਜਾ ਕੇ ਲੁਕ ਜਾਂਦਾ। ਅੱਛਾ ਜੀ। ਉਹ ਪਰਿੰਦਿਆਂ ਦੇ ਬੱਚੇ ਬਚ ਜਾਂਦੇ ਆ। ਹਾਂਜੀ। ਪਰਿੰਦੇ ਬੜੇ ਖੁਸ਼ ਹੋ ਜਾਂਦੇ ਆ। ਅੱਛਾ। ਉਹ ਪਰਿੰਦੇ ਉਸ ਮੁਸਾਫਰ ਨੂੰ, ਉਸ ਗਰੀਬ ਆਦਮੀ ਨੂੰ ਕਹਿੰਦੇ ਮੰਗ ਕੀ ਮੰਗਦਾ। ਹਾਂਜੀ। ਉਹ ਕਹਿੰਦਾ ਵੀ ਤੁਸੀਂ ਕੀ ਦੇ ਸਕਦੇ ਆ, ਹਾਂਜੀ। ਲਿਹਾਜ਼ਾ ਮੈਂ ਤੇ ਅੱਲਾਹ ਤਾਲਾ ਦੀ ਰਜ਼ਾ ਵਾਸਤੇ ਤੁਹਾਡੇ ਉੱਤੇ ਨੇਕੀ ਕੀਤੀ ਆ। ਮੈਨੂੰ ਤਰਸ ਆਇਆ ਕਿ ਤੁਹਾਡੇ ਬੱਚੇ ਨਾ ਇਹ ਸੱਪ ਖਾ ਜਾਵੇ, ਤੇ ਮੈਨੂੰ ਇਹਦਾ ਕੋਈ ਸਿਲਾ ਨਹੀਂ ਚਾਹੀਦਾ ਹੈਗਾ। ਹਾਂਜੀ ਹਾਂਜੀ। ਇਹਦਾ ਸਿਲਾ ਮੈਨੂੰ ਅੱਲਾ ਹੀ ਦੇਗਾ। ਅੱਲਾ ਦਾ। ਉਹ ਕਹਿੰਦੇ ਚਲੋ ਜੇ ਤੂੰ ਇੰਨਾ ਹੀ ਸਾਡੇ ਤੇ ਅਹਿਸਾਨ ਕੀਤਾ ਨਾ, ਤੂੰ ਅੱਲਾਹ ਤਾਲਾ ਦੀ ਰਜ਼ਾ ਵਾਸਤੇ ਇਹ ਕੰਮ ਕੀਤਾ, ਅਸੀਂ ਤੈਨੂੰ ਦੱਸਦੇ ਹਾਂ ਕਿ ਫਲਾਂ ਏਰੀਏ ਦੇ ਵਿੱਚ ਫਲਾਂ ਜਗ੍ਹਾ ਤੇ ਇੱਕ ਬਜ਼ੁਰਗ ਆ, ਉਹਦੇ ਕੋਲ ਚਲਾ ਜਾ। ਅੱਛਾ ਜੀ। ਉਹ ਜਿਸ ਵੀ ਚੀਜ਼ ਨੂੰ ਉਂਗਲੀ ਲਾਉਂਦਾ ਉਹ ਸੋਨੇ ਦੀ ਹੋ ਜਾਂਦੀ ਆ। ਤੇ ਉਹਨਾਂ ਨੂੰ ਸਾਡਾ ਜਾ ਕੇ ਦੱਸੀ ਤੇ ਉਹ ਤੇਰੀ ਮਦਦ ਕਰੇਗਾ। ਅੱਛਾ। ਤੇ ਉਹ ਕਹਿੰਦਾ ਬੜਾ ਖੁਸ਼ ਹੁੰਦਾ ਕਿ ਯਾ ਅੱਲਾ ਤੇਰਾ ਸ਼ੁਕਰ ਆ, ਅੱਲਾਹ ਤਾਲਾ, ਯਾ ਅੱਲਾ ਪਾਕ ਮੈਂ ਤੇਰੀ ਰਾਹ ਤੇ ਨੇਕੀ ਕੀਤੀ ਸੀ, ਤਰਸ ਖਾਦਾ ਸੀ ਤੇ ਤੂੰ ਮੇਰੀ ਸੁਣ ਲਈ। ਅਮੀ ਜੀ ਤੁਰ ਪੈਂਦਾ, ਤੁਰਿਆ ਜਾਂਦਾ ਉਸ ਬਜ਼ੁਰਗ ਦੇ ਕੋਲ ਪਹੁੰਚ ਜਾਂਦਾ। ਉਸ ਬਜ਼ੁਰਗ ਨੂੰ ਜਾ ਕੇ ਸਾਰਾ ਵਾਕਿਆ ਦੱਸਦਾ ਕਿ ਇਦਾਂ ਪਰਿੰਦਿਆਂ ਦੇ ਆਲਣੇ ਦੇ ਵਿੱਚ ਸੱਪ ਆ ਗਿਆ ਸੀ ਤੇ ਮੈਂ ਅੱਲਾਹ ਤਾਲਾ ਦੀ ਰਜ਼ਾ ਵਾਸਤੇ ਮੈਨੂੰ ਤਰਸ ਆਇਆ ਤੇ ਮੈਂ ਉਹਨਾਂ ਦੀ ਮਦਦ ਕੀਤੀ ਆ, ਤੇ ਉਹ ਪਰਿੰਦਿਆਂ ਨੇ ਮੈਨੂੰ ਤੁਹਾਡੇ ਕੋਲ ਭੇਜਿਆ। ਉਹ ਬਾਬਾ ਜੀ ਬੜੇ ਖੁਸ਼ ਹੁੰਦੇ ਆ। ਉਹ ਬਾਬਾ ਜੀ ਕਹਿੰਦੇ ਕਿ ਪੁੱਤਰ ਦੱਸ ਕੀ ਚੀਜ਼ ਚਾਹੀਦੀ ਤੈਨੂੰ। ਉਹ ਕਹਿੰਦਾ ਬਾਬਾ ਜੀ ਜੋ ਤੁਸੀਂ ਬਿਹਤਰ ਸਮਝਦੇ ਆ। ਉਹ ਸਾਹਮਣੇ ਇੱਕ ਪੱਥਰ ਪਿਆ ਹੁੰਦਾ। ਬਾਬਾ ਜੀ ਕਹਿੰਦੇ ਪੁੱਤਰ ਚੱਕ ਕੇ ਲੈ ਕੇ ਆ। ਉਹ ਪੱਥਰ ਚੱਕ ਕੇ ਲਿਆਂਦਾ। ਬਾਬਾ ਜੀ ਵੱਡਾ ਸਾਰਾ ਹੁੰਦਾ। ਬਾਬਾ ਜੀ ਉਹਨੂੰ ਉਂਗਲੀ ਲਾਉਂਦੇ ਆ, ਉਹ ਬਜ਼ੁਰਗ, ਉਹ ਪੱਥਰ ਸੋਨੇ ਦਾ ਬਣ ਜਾਂਦਾ। ਸੁਭਾਨ ਅੱਲਾਹ। ਬਾਬਾ ਜੀ ਕਹਿੰਦੇ ਕਿ ਲੈ ਪੁੱਤਰ ਆ ਚਲਾ ਜਾ ਲੈ ਕੇ, ਤੇ ਤੇਰਾ ਨਿਜ਼ਾਮ ਚੱਲ ਜੂਗਾ, ਰੋਜ਼ੀ ਰੋਟੀ ਤੇਰੀ ਚੱਲ ਜਾਏਗੀ, ਕੋਈ ਕੰਮ ਸ਼ਾਮ ਕਰ ਲੈ ਇਹਨੂੰ ਵੇਚ ਕੇ ਨਾ। ਉਹ ਲੈ ਕੇ ਤੁਰ ਪੈਂਦਾ। ਤੇ ਰਸਤੇ ਦੇ ਵਿੱਚ ਨਾ ਇਨਸਾਨ ਦੇ ਦਿਲ ਦੇ ਵਿੱਚ ਵੀ ਲਾਲਚ ਆ ਜਾਂਦਾ। ਇਸੇ ਤਰੀਕੇ ਨਾਲ ਉਹ ਗਰੀਬ ਦੇ ਦਿਲ ਦੇ ਵਿੱਚ ਵੀ ਲਾਲਚ ਆ ਜਾਂਦਾ ਕਿ ਮੈਂ ਕਿਉਂ ਨਾ ਮੈਂ ਕੋਈ ਵੱਡੀ ਚੀਜ਼ ਮੰਗ ਲੈਂਦਾ। ਉਹ ਚੱਲ ਜਾਂਦਾ, ਵਾਪਸ ਜਾ ਕੇ ਕਹਿੰਦਾ ਬਾਬਾ ਜੀ ਮੇਰਾ ਤੇ ਇਸ ਪੱਥਰ ਨਾਲ ਗੁਜ਼ਾਰਾ ਨਹੀਂ ਹੋਣਾ ਹੈਗਾ, ਲਿਹਾਜ਼ਾ ਮੈਨੂੰ ਕੁਛ ਹੋਰ ਚੀਜ਼ ਦਵੋ। ਉਹ ਕਹਿੰਦਾ ਬੱਚਿਆ ਤੂੰ ਦੱਸ ਕੀ ਚੀਜ਼ ਤੈਨੂੰ ਚਾਹੀਦੀ ਹੈ, ਤੂੰ ਨੇਕੀ ਦਾ ਕੰਮ ਕੀਤਾ, ਉਹ ਪਰਿੰਦਿਆਂ ਤੇ ਤਰਸ ਕੀਤਾ, ਅੱਲਾਹ ਤਾਲਾ ਦੀ ਰਾਹ ਤੇ ਤੂੰ ਨੇਕੀ ਕੀਤੀ ਆ, ਮੰਗ ਕੀ ਮੰਗਦਾ। ਉਹ ਕਹਿੰਦਾ ਬਾਬਾ ਜੀ ਉਹ ਜਿਹੜਾ ਦਰਖਤ ਖਲੋਤਾ ਪੂਰੇ ਦਾ ਪੂਰਾ ਹੀ ਸੋਨੇ ਦਾ ਹੋ ਜਾਵੇ। ਬਾਬਾ ਜੀ ਕਹਿੰਦੇ ਠੀਕ ਆ। ਬਾਬਾ ਜੀ ਉਹਨੂੰ ਦਰਖਤ ਨੂੰ ਉਂਗਲੀ ਲਾਉਂਦੇ, ਪੂਰੇ ਦਾ ਪੂਰਾ ਸੋਨੇ ਦਾ ਹੋ ਜਾਂਦਾ। ਉਹ ਜਦੋਂ ਪੂਰੇ ਦਾ ਪੂਰਾ ਸੋਨੇ ਦਾ ਹੋ ਜਾਂਦਾ ਨਾ, ਉਹ ਬੰਦੇ ਦਾ ਲਾਲਚ ਹੋਰ ਵੱਧ ਜਾਂਦਾ। ਉਹ ਭੁੱਲ ਜਾਂਦਾ ਕਿ ਜਿਹੜੀ ਮੈਂ ਨੇਕੀ ਕੀਤੀ ਸੀ ਕਿ ਮੈਂ ਅੱਲਾਹ ਤਾਲਾ ਦੀ ਰਜ਼ਾ ਵਾਸਤੇ ਕੀਤੀ ਸੀ, ਉਹੀ ਨੇਕੀ ਨੂੰ ਲੈ ਕੇ ਉਹ ਲਾਲਚ ਦੇ ਵਿੱਚ ਆ ਜਾਂਦਾ। ਇਹ ਨਹੀਂ ਕਹਿੰਦਾ ਕਿ ਅੱਲਾਹ ਪਾਕ ਤੇਰਾ ਸ਼ੁਕਰ ਆ ਕਿ ਜਿਹੜੀ ਮੈਂ ਨੇਕੀ ਕੀਤੀ ਸੀ ਉਹਦਾ ਮੈਨੂੰ ਤੂੰ ਸਿਲਾ ਬਹੁਤ ਵੱਡਾ ਦੇ ਦਿੱਤਾ। ਇੱਕ ਵਕਤ ਸੀ ਮੈਂ 2 ਵਕਤ ਦੀ ਰੋਟੀ ਨੂੰ ਤਰਸਦਾ ਸੀ ਤੇ ਅੱਜ ਦਰਖਤ ਵੀ ਮੈਨੂੰ ਸੋਨੇ ਦਾ ਮਿਲ ਗਿਆ। ਉਹ ਲਾਲਚ ਹੋਰ ਵੱਧ ਜਾਂਦਾ। ਕਹਿੰਦਾ ਬਾਬਾ ਜੀ ਮੇਰਾ ਇੰਨੇ ਨਾਲ ਨਹੀਂ ਗੁਜ਼ਾਰਾ ਹੁੰਦਾ, ਮੈਨੂੰ ਕੁਛ ਹੋਰ ਦਿਓ। ਤੇ ਲਿਹਾਜ਼ਾ ਮੈਂ ਦੇਖੋ ਕਿੰਨਾ ਵੱਡਾ ਅਹਿਸਾਨ ਕੀਤਾ ਆ, ਮੈਂ ਉਹਨਾਂ ਦੀ ਪਰਿੰਦਿਆਂ ਦੀ ਜਾਨ ਬਚਾਈ ਆ, ਤੇ ਮੈਨੂੰ ਉਹਦਾ ਸਿਲਾ ਦਿਓ। ਉਹ ਬਾਬਾ ਜੀ ਕਹਿੰਦੇ ਜੇ ਤੂੰ ਕਹਿਣਾ ਨਾ ਅਹਿਸਾਨ ਦੱਸਦਾ ਆ ਕਿ ਖੁਦਾ ਪਾਕ ਤੇ ਤਾਂ ਅਹਿਸਾਨ ਕਰ ਹੀ ਨਹੀਂ ਸਕਦਾ ਕੋਈ, ਅਸੀਂ ਤਾਂ ਅੱਲਾਹ ਤਾਲਾ ਦੇ ਅਹਿਸਾਨ ਨਹੀਂ ਦੇ ਸਕਦੇ ਹੈਗੇ, ਤੂੰ ਅੱਲਾਹ ਤਾਲਾ ਦੇ ਅਹਿਸਾਨ ਭੁੱਲ ਕੇ ਆਪਣੇ ਅਹਿਸਾਨ ਦੱਸਣ ਡਿਆ ਆ, ਜਾਂ ਜੋ ਕੁਛ ਵੀ ਆ ਮੈਂ ਹੁਣ ਚੱਲਾ ਆ। ਉਹ ਬਜ਼ੁਰਗ ਤੁਰ ਪੈਂਦੇ ਆ। ਉਹ ਜਦੋਂ ਏਦਾਂ ਪੱਥਰ ਨੂੰ ਦੇਖਦਾ ਤੇ ਪੱਥਰ ਵੀ ਵਾਪਸ ਆਪਣੀ ਅਸਲੀ ਹਾਲਤ ਚ, ਸੋਨੇ ਦਾ ਸੀਗਾ ਦੁਬਾਰਾ ਪੱਥਰ ਬਣ ਜਾਂਦਾ।
ਦਰਖਤ ਨੂੰ ਇਦਾਂ ਹੱਥ ਲਾਉਂਦਾ ਕਿ ਇਹਦੇ ਨਾਲੋਂ ਕੋਈ ਟਹਿਣਾ ਤੋੜਦਾ ਆ, ਉਹ ਵੀ ਜਾ ਕੇ ਆਪਣੇ ਅਸਲੀ ਹਾਲਤ 'ਚ ਬਣ ਜਾਂਦਾ ਜਿਹੜਾ ਸੋਨੇ ਦਾ ਬਣਿਆ ਸੀਗਾ। ਹਾਂਜੀ ਬਜ਼ੁਰਗ ਦੇ ਪਿੱਛੇ ਜਾਂਦਾ, ਕਹਿੰਦਾ ਬਾਬਾ ਜੀ ਇਹ ਤਾਂ ਦੁਬਾਰਾ ਆਪਣੀ ਅਸਲੀ ਹਾਲਤ 'ਚ ਆ ਗਏ ਆ ਹਾਂਜੀ ਤੇ ਮੈਂ ਤੇ ਫਿਰ ਗਰੀਬ ਦਾ ਗਰੀਬ ਰਹਿ ਗਿਆ। ਹਾਂਜੀ ਬਾਬਾ ਜੀ ਕਹਿੰਦੇ ਆ ਕਿ ਜਦੋਂ ਇਨਸਾਨ ਲਾਲਚ ਆ ਜਾਂਦਾ ਨਾ ਹਾਂਜੀ ਤੇ ਉਦੋਂ ਇਨਸਾਨ ਦੇ ਨਾਲ ਇਦਾਂ ਹੀ ਹੁੰਦਾ ਆ। ਅੱਲਾਹ ਤਾਲਾ ਜਿੰਨਾ ਕੁ ਦਵੇ ਉਨੇ 'ਚ ਰਾਜ਼ੀ ਰਹਿਣਾ ਚਾਹੀਦਾ। ਜਦੋਂ ਇਨਸਾਨ ਬਹੁਤੀ ਨੂੰ ਪੈਂਦਾ ਹੈ ਉਹਦਾ ਨੁਕਸਾਨ ਇਦਾਂ ਹੀ ਹੁੰਦਾ ਆ। ਜੇ ਤੁਸੀਂ ਨੇਕੀ ਕਰਦੇ ਆ ਨਾ ਤੇ ਇਹ ਨਾ ਸੋਚਿਆ ਕਰੋ ਕਿ ਅਸੀਂ ਨਾਉਜ਼ ਬਿਲਾ ਅੱਲਾਹ ਤਾਲਾ ਤੇ ਆਸਾਨ ਕਰਦੇ ਆ ਜਾਂ ਇਸ ਬੰਦੇ ਤੇ ਆਸਾਨ ਕਰਦੇ ਆ। ਤੁਸੀਂ ਕਿਸੇ ਦੀ ਨੇਕੀ ਕਰਦੇ ਹੋ, ਕਿਸੇ ਤੇ ਨੇਕੀ ਕਰਦੇ ਹੋ ਤੇ ਅੱਲਾਹ ਤਾਲਾ ਉਹਦਾ ਸਿਲਾ ਜ਼ਰੂਰ ਦਿੰਦਾ ਆ। ਤੇ ਜਦੋਂ ਤੁਸੀਂ ਆਸਾਨ ਦੱਸਣ ਲੱਗੋਗੇ ਤੇ ਅੱਲਾਹ ਤਾਲਾ ਤੁਹਾਡੇ ਰਿਜ਼ਕ ਦੇ ਵਿੱਚ ਬਰਕਤ ਨਹੀਂ ਪਾਉਂਦਾ ਹੈਗਾ। ਲਿਹਾਜ਼ਾ ਨੇਕੀ ਕਰੋ ਤੇ ਅੱਲਾਹ ਤਾਲਾ ਦੀ ਰਜ਼ਾ ਔਰ ਅੱਲਾਹ ਤਾਲਾ ਨੂੰ ਰਾਜ਼ੀ ਕਰਨੇ ਵਾਸਤੇ।